इस पिंड का नाम है नंग वडाला, चक नंबर 99 गाफ बे। इस पिंड दे विच किन्ने छप्पड़ है, किन्ने बोड़ है, किहड़ी किहड़ी बरादरी इस पिंड दे विच रहिंदी है ते इस पिंड नूं हले तक किन्ना आबाद किया गया है। चोड़ सिंह, रोड़ सिंह, रेशम सिंह, रतन सिंह, वतन सिंह इदां दे बहुत ज़्यादा सिख नंग वडाले चों हिजरत करके चढ़दे पंजाब चले गए। नंग वडाले दे 3 छप्पड़ां नूं किवें आबादी दे विच तब्दील किया गया, इस छप्पड़ दे उपर किस तरह मिट्टी पा के इत्थे दरबार बनाया गया, इस दरबार दे नाल लोकां दी की उनसीयत है। ਲਹਿੰਦੇ ਪੰਜਾਬ ਦਾ ਸਭ ਤੋਂ ਇਤਿਹਾਸਿਕ ਪਿੰਡ ਸਨ 47 ਦੇ ਵਿੱਚ ਸਿੱਖਾਂ ਦਾ ਇੱਕ ਵੱਡਾ ਇਕੱਠ ਇਸ ਪਿੰਡ ਨੂੰ ਛੱਡ ਕੇ ਚੜ੍ਹਦੇ ਪੰਜਾਬ ਚਲਾ ਗਿਆ। ਲਹਿੰਦੇ ਪੰਜਾਬ ਦੇ ਪਿੰਡ ਦੇ ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਨਾਜ਼ਰੀਨ, ਅੱਜ ਅਸੀਂ ਜਿਸ ਪਿੰਡ ਦੇ ਵਿੱਚ ਪਹੁੰਚੇ ਹਾਂ ਉਸ ਪਿੰਡ ਦਾ ਨਾਮ ਹੈ ਨੰਗ ਵਡਾਲਾ, ਯਾਨੀ ਕਿ ਅਗਰ ਇਹਨੂੰ ਅਸੀਂ ਪ੍ਰੋਨਾਊਂਸ ਕਰੀਏ ਸਹੀ ਤਰੀਕੇ ਨਾਲ ਤੇ ਨਿਹੰਗ ਵਡਾਲਾ। ਨਿਹੰਗ ਵਡਾਲਾ ਜਿਹੜਾ ਉਹ ਇਸ ਪਿੰਡ ਦਾ ਨਾਮ ਹੈ। ਚੱਕ ਨੰਬਰ 99 ਗਾਫ ਬੇ GB 99 GB ਜਿਹੜਾ ਹੈ ਉਹ ਇਸ ਪਿੰਡ ਦਾ ਨਾਂ ਹੈਗਾ। ਤੇ ਇਹ ਪਿੰਡ ਜਿਹੜਾ ਹੈ ਇਹ ਲਾਇਲਪੁਰ ਤੋਂ ਯਾਨੀ ਕਿ ਫੈਸਲਾਬਾਦ ਤੋਂ ਤਕਰੀਬਨ ਕੋਈ 45 ਕਿਲੋਮੀਟਰ ਦੂਰ ਹੈਗਾ। ਯਾਨੀ ਕਿ ਅਗਰ ਅਸੀਂ ਲਾਇਲਪੁਰ ਤੋਂ ਜੜ੍ਹਾਂ ਵਾਲੇ ਆਈਏ ਤੇ ਜੜ੍ਹਾਂ ਵਾਲੇ ਤੋਂ ਬਾਅਦ ਫਿਰ ਇਸ ਪਿੰਡ ਨੂੰ ਝੁਮਰੇ ਰੋਡ ਨੂੰ ਅਸੀਂ ਪੈ ਜਾਣਾ ਤੇ ਫਿਰ ਇਹ ਪਿੰਡ ਜਿਹੜਾ ਹੈਗਾ ਝੁਮਰੇ ਰੋਡ ਤੇ ਆ ਕੇ ਉਸ ਤੋਂ ਬਾਅਦ ਤੁਸੀਂ ਖੱਬੇ ਹੱਥ ਹੋਵੋਗੇ ਤੇ ਛੋਟੀ ਨਹਿਰ ਦੇ ਨਾਲ ਇਹ ਨਿਹੰਗ ਵਡਾਲਾ ਜਿਹੜਾ ਹੈ ਇਹ ਮੌਜੂਦ ਹੈ। ਤੇ ਇਸ ਪਿੰਡ ਦੀ ਜਿਹੜੀ ਜ਼ਿਆਦਾਤਰ ਆਬਾਦੀ ਹੈਗੀ ਹੈ ਉਹ ਰਾਜਪੂਤਾਂ ਤੇ ਮੁਸ਼ਤਮਿਲ ਹੈ। ਇਹ ਪਿੰਡ ਨੂੰ ਲਹਿੰਦੇ ਪੰਜਾਬ ਦਾ ਇੱਕ ਇਤਿਹਾਸਿਕ ਪਿੰਡ ਆਖਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਇਸ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਸਿੱਖਾਂ ਦੀ ਤਾਦਾਦ ਜਿਹੜੀ ਹੈਗੀ ਸੀ ਉਹ ਉੱਠ ਕੇ ਤੇ ਹਿੰਦੁਸਤਾਨ ਗਈ ਸੀ। ਯਾਨੀ ਕਿ ਜਿਸ ਤਰ੍ਹਾਂ ਚੜ੍ਹਦੇ ਪੰਜਾਬ ਦੇ ਵਿੱਚੋਂ ਲਹਿੰਦੇ ਪੰਜਾਬ ਸਾਡੇ ਵਡਕੇ ਸਾਡੇ ਬਜ਼ੁਰਗ ਆਏ, ਅੰਮ੍ਰਿਤਸਰ, ਗੁਰਦਾਸਪੁਰ ਇਹ ਪਿੰਡ ਛੱਡ ਕੇ ਸਾਰੇ ਇੱਧਰ ਨੂੰ ਆਏ, ਤੇ ਇੱਦਾਂ ਹੀ ਨਿਹੰਗ ਵਡਾਲੇ ਵਿੱਚੋਂ ਬਹੁਤ ਸਾਰੇ ਸਿੱਖ ਜਿਹੜੇ ਸੀ ਉਹ ਉੱਠ ਕੇ ਤੇ ਇੰਡੀਆ ਵਾਲੀ ਸਾਈਡ ਤੇ ਯਾਨੀ ਕਿ ਚੜ੍ਹਦੇ ਪੰਜਾਬ ਦੇ ਵਿੱਚ ਗਏ। ਇਸ ਪਿੰਡ ਦੀ ਅਗਰ ਅਸੀਂ ਤੁਹਾਨੂੰ ਸਹੀ ਲੋਕੇਸ਼ਨ ਦੱਸੀਏ ਤੇ ਉਹ ਲੋਕੇਸ਼ਨ ਇਵੇਂ ਹੀ ਹੈ ਕਿ ਲਾਇਲਪੁਰ ਤੋਂ ਅਗਰ ਅਸੀਂ ਆਉਂਦੇ ਹਾਂ ਤੇ ਲਾਇਲਪੁਰ ਤੋਂ ਆ ਕੇ ਅਸੀਂ ਜੜ੍ਹਾਂ ਵਾਲੇ ਨੂੰ ਆ ਜਾਂਦੇ ਹਾਂ ਤੇ ਜੜ੍ਹਾਂ ਵਾਲੇ ਤੋਂ ਬਾਅਦ 'ਚੋਂ ਸੂਬੇ ਦੇ ਨਾਲ ਛੋਟੀ ਨਹਿਰ ਦੇ ਨਾਲ ਜਿਹੜਾ ਹੈਗਾ ਉਹ ਇਹ ਪਿੰਡ ਹੈਗਾ। ਤੇ ਉਸ ਤੋਂ ਇਲਾਵਾ ਇਸ ਪਿੰਡ ਦੇ ਵਿੱਚ 3 ਛੱਪੜ ਸੀ, ਪੁਰਾਣੇ ਵਕਤਾਂ ਦੀ ਗੱਲ ਹੈ। ਉਹਨਾਂ 3 ਛੱਪੜਾਂ ਤੋਂ ਇਲਾਵਾ ਇਸ ਪਿੰਡ ਦੇ ਵਿੱਚ ਇੱਕ ਬੜਾ ਖੂਬਸੂਰਤ ਤੇ ਵੱਡਾ ਗੁਰਦੁਆਰਾ ਵੀ ਸੀ। ਗੁਰਦੁਆਰੇ ਤੋਂ ਇਲਾਵਾ ਬੋੜ ਵੀ ਸੀ, ਖੂਹ ਵੀ ਸੀ ਇਸ ਪਿੰਡ ਦੇ ਵਿੱਚ।
ਪਰ ਉਹ ਥਾਵਾਂ ਜਿਹੜੀਆਂ ਨੇ, ਉਹ ਜਗ੍ਹਾ ਜਿਹੜੀਆਂ ਨੇ, ਜਿਹੜੀ ਤੁਹਾਨੂੰ ਦੱਸ ਰਿਹਾ ਮੈਂ, ਉਹ ਜਗ੍ਹਾ ਹੁਣ ਵਕਤ ਦੇ ਨਾਲ ਨਾਲ ਖਤਮ ਹੋ ਗਈਆਂ, ਕਿਉਂਕਿ ਇਸ ਗੱਲ ਨੂੰ 100 ਤੋਂ 150 ਸਾਲ ਹੋ ਗਏ ਨੇ। ਪਰ ਇਸ ਪਿੰਡ ਦੇ ਵਿੱਚ ਬਹੁਤ ਸਾਰੇ ਇੱਦਾਂ ਦੇ ਲੋਕ ਵੀ ਮੌਜੂਦ ਹੈਗੇ ਨੇ ਜਿਨ੍ਹਾਂ ਨੇ ਇਹਨਾਂ ਥਾਵਾਂ ਨੂੰ ਦੇਖਿਆ ਹੈਗਾ। ਇਹਨਾਂ ਥਾਵਾਂ ਨੂੰ ਜਿਨ੍ਹਾਂ ਬਜ਼ੁਰਗਾਂ ਨੇ ਦੇਖਿਆ ਹੈ, ਤੁਹਾਨੂੰ ਉਹਨਾਂ ਦੀ ਜ਼ੁਬਾਨੀ ਇਸ ਪਿੰਡ ਦੀ ਕਹਾਣੀ ਸੁਣਾਵਾਂਗੇ। ਸਾਡੇ ਨਾਲ ਜੁੜੇ ਰਹੋ। ਨਿਹੰਗ ਵਡਾਲਾ ਚੱਕ ਨੰਬਰ 99 ਗਾਫ ਬੇ ਲਹਿੰਦੇ ਪੰਜਾਬ ਦਾ ਇੱਕ ਖੂਬਸੂਰਤ ਪਿੰਡ ਹੈ। ਇਹਦੇ ਗੁਆਂਢੀ ਪਿੰਡਾਂ ਵਿੱਚ 98 ਰੁੜਕਾ, 101 ਪਾਵਾ ਲੈਣੀ, 96 ਮਾੜੀ ਰੇਬੇ ਤੇ 100 ਚੱਕ ਰੁੜਕਾ ਹੈ। ਨਿਹੰਗ ਵਡਾਲਾ ਇੱਕ ਤਾਰੀਖੀ ਤੇ ਇਤਿਹਾਸਿਕ ਪਿੰਡ ਹੈ। ਜਦੋਂ ਅੰਗਰੇਜ਼ ਸਰਕਾਰ ਨੇ 12 ਆਬਾਦ ਕੀਤੀਆਂ ਤੇ ਇਹ ਪਿੰਡ ਸ਼ਨੀਵਾਰ 'ਚ ਆਇਆ, ਇਸ ਲਈ ਇਸ ਪਿੰਡ ਨੂੰ ਸੁੰਦਰ ਵਡਾਲਾ ਵੀ ਆਖਿਆ ਜਾਂਦਾ ਸੀ। ਨਿਹੰਗ ਵਡਾਲੇ ਵਿੱਚ ਇਸ ਵੇਲੇ ਗੁਰਦਾਸਪੁਰ ਦੇ ਅਵਾਨ, ਜਲੰਧਰ ਦੇ ਅਰਾਈ, ਅੰਮ੍ਰਿਤਸਰ ਦੇ ਜੱਟ ਤੇ ਹੁਸ਼ਿਆਰਪੁਰ ਦੇ ਰਾਜਪੂਤ ਰਹਿ ਰਹੇ ਨੇ। ਨਿਹੰਗ ਵਡਾਲੇ ਦਾ ਜ਼ਰਈ ਰਕਬਾ 83 ਮੁਰੱਬੇ। ਇਸ ਪਿੰਡ ਦੀ ਆਬਾਦੀ 3000 ਹੈ। ਇਸ ਪਿੰਡ ਦੀ ਆਬਾਦੀ 4 ਮੁਰੱਬਿਆਂ 'ਚ ਫੈਲ ਚੁੱਕੀ ਹੈ। ਪਿੰਡ ਦੇ ਵਿੱਚ 4 ਮਸੀਤਾਂ ਨੇ। ਸਭ ਤੋਂ ਜ਼ਿਆਦਾ ਆਬਾਦੀ ਇਸ ਪਿੰਡ 'ਚ ਰਾਜਪੂਤਾਂ ਦੀ ਹੈ। ਇਸ ਪਿੰਡ ਦੇ ਨੰਬਰਦਾਰ ਦਾ ਨਾਮ ਰਾਣਾ ਮਕਸੂਦ ਹੈ। ਨਿਹੰਗ ਵਡਾਲੇ 'ਚ ਹਿੰਦੁਸਤਾਨ ਦੀ ਵੰਡ ਤੋਂ ਪਹਿਲੇ ਸਿੱਖਾਂ ਦੀ ਇੱਕ ਵੱਡੀ ਤਾਦਾਦ ਇੱਥੇ ਰਹਿ ਰਹੀ ਸੀ। ਸਰਦਾਰ ਦਲੀਪ ਸਿੰਘ ਗਿੱਲ ਵੀ ਇਸ ਪਿੰਡ ਦੇ ਸੀ। ਪਿੰਡ ਦੇ ਵਿੱਚ 3 ਛੱਪੜ ਸਨ, ਜਿਹਦੀ ਥਾਂ ਤੇ ਹੁਣ ਮਕਾਨ ਬਣ ਗਏ ਨੇ। ਨਿਹੰਗ ਵਡਾਲਾ ਚੱਕ ਨੰਬਰ 99 ਗਾਫ ਬੇ 'ਚ ਸਿੱਖਾਂ ਦਾ ਇੱਕ ਵੱਡਾ ਗੁਰਦੁਆਰਾ ਵੀ ਸੀ, ਜਿਹਦੀ ਜਗ੍ਹਾ ਤੇ ਹੁਣ ਘਰ ਬਣ ਗਏ ਨੇ। ਨਿਹੰਗ ਵਡਾਲਾ ਲਹਿੰਦੇ ਪੰਜਾਬ ਦਾ ਮੁਨਫਰਦ ਪਿੰਡ ਹੈ, ਜਿਹਦੇ ਬਾਜ਼ਾਰ 90 ਫੁੱਟ ਤੱਕ ਚੌੜੇ ਨੇ। ਪਿੰਡ ਦੇ ਵਿੱਚ ਸਿੱਖਾਂ ਦੇ ਦੌਰ ਦੀਆਂ ਇਮਾਰਤਾਂ ਹਲੇ ਵੀ ਮੌਜੂਦ ਨੇ, ਜਿਨ੍ਹਾਂ ਦੀ ਵਕਤ ਦੇ ਨਾਲ-ਨਾਲ ਚਮਕ ਮੁੱਕਦੀ ਜਾ ਰਹੀ ਹੈ। ਆ ਜਿਹੜਾ ਮਕਾਨ ਸਾਹਮਣੇ ਦਿਸਦਾ, ਇਹ ਲੰਬੜਦਾਰ ਸੀ ਛਾਲੋ। ਉਹਨੇ ਪਹਿਲੇ ਭੱਠਾ ਲਾਇਆ, ਫਿਰ ਮਕਾਨ ਸ਼ੁਰੂ ਕੀਤਾ। ਪੂਰਾ ਨਹੀਂ ਹੋਇਆ, ਰੌਲੇ ਬਣ ਗਏ, ਰੌਲੇ ਪੈ ਗਏ। ਇਹਦੀ ਜਿਹੜੀ ਮੰਜ਼ਿਲ ਸੀ, ਉਹ ਚਮਾਰ ਅੱਗ ਲਾਤੀ ਉੱਤੇ। 2 ਹਿੱਸੇ ਸੜ ਗਿਆ ਸੀ, 2 ਕਮਰੇ, ਸ਼ਤੀਰੀਆਂ ਹੈਗੀਆਂ ਸੜੀਆਂ। ਅਤੇ ਉਹ ਫਿਰ ਕੁਛ ਬੁਝਾਈ, ਕੁਛ ਬੁਝੀ। ਇਹਦੀ ਹੁਣ ਤਾਂ ਹਾਲ ਨਹੀਂ ਚੰਗਾ। ਇੱਦਾਂ ਦਾ ਮਕਾਨ ਤਹਿਸੀਲ ਜੜ੍ਹਾਂ ਵਾਲੇ 'ਚ ਹੈ ਨਹੀਂ ਸੀ, ਜਿੱਦਾਂ ਦਾ ਇਹ ਸੀ। ਹੁਣ ਤਾਂ ਹੈ ਨਹੀਂ, ਢੰਡਲ ਬਣਿਆ ਪਿਆ। ਇਹ ਛਾਲੋ ਦਾ ਮਕਾਨ ਆ ਲੰਬੜਦਾਰ ਦਾ। 4 ਬੇਟੇ ਉਹਦੇ। ਇੱਕ ਦਾ ਨਾਂ ਸੀ ਹਰਬੰਸ ਸਿੰਘ, ਵੱਡਾ ਸੀ, ਉਹ ਥਾਣੇਦਾਰ ਵੀ ਸੀ। ਅਤੇ ਜ਼ਮੀਨ 3 ਜਗ੍ਹਾ 'ਤੇ ਸੀ ਇਹਦੀ ਇਸ ਪਿੰਡ ਦੇ ਵਿੱਚ। ਇਹਦੀ ਤਾਂ ਮੇਰੇ ਕੋਲ ਇੰਨੀ ਦਾਸਤਾਨ। ਉਹਦੇ ਬਾਰੇ ਮੇਰੀ ਸਮਝ ਨਹੀਂ ਆਉਂਦਾ। ਬੈਠਕ ਸੀ ਇਹਨਾਂ ਦੀ, ਆਹ ਕੋਣੇ 'ਤੇ ਆਹ ਸੀ ਇਹਨਾਂ ਦੇ ਵਿੱਚ। ਆਹ ਤਾਂ ਘਰ ਹੀ ਸੀਗਾ, ਬੈਠਕਾਂ ਸਰੋਜ ਸੀ, ਕੋਈ ਸ਼ਹਿਰ ਨਹੀਂ ਸੀਗੀ। ਆਹ ਖਾਲੀ ਪਈ ਸੀ। ਜੇ ਉਹਨਾਂ ਦੀ ਸ਼ੀਸ਼ੇ ਵਾਲੀ ਬੈਠਕ ਜਿਹੜੇ ਪੁੱਛਦੇ ਆ, ਉਹਨਾਂ ਨੇ ਇਹਨਾਂ ਦੇ ਕਿਸੇ ਚੀਜ਼ ਦਾ ਨਾਂ ਤਾਂ ਲਿਆ ਹੀ ਨਹੀਂ। ਇਹ ਤਾਂ ਨਾ ਫਿਰ ਹੋਏ, ਇਹ ਮਕਾਨ ਨਹੀਂ ਉਹਨਾਂ ਦਾ, ਇਹ ਉਹ ਛਾਲੋ ਦਾ ਹੀ ਹੈ। ਉਹ ਅੱਗੇ ਉੱਥੇ ਹੋ ਸਕਦਾ। ਆਹ ਜਿਹੜੀ ਕੋਠੀ ਬਣੀ ਆ, ਆਹ ਦੇਖਦੀ ਪਹਿਲੇ ਕੋਠੀ ਸੀ, ਛੱਪੜ ਪੂਰ ਕੇ ਅਲਾਟ ਕਰਾਇਆ, ਕੋਠੀ ਬਣਾਈ। ਤਕੜਾ ਬੰਦਾ ਸੀ, ਉਹ ਫਿਰ ਖਰਾਬ ਹੋ ਗਈ, ਫਿਰ ਢਾਈ। ਉਹਦੇ ਪੁੱਤਾਂ 2 ਨੇ ਫਿਰ ਆ ਮਕਾਨ ਬਣਾਏ। ਇਹ ਛੱਪੜ ਸੀ। ਉਹ ਜਿਹੜੀ ਜਗ੍ਹਾ, ਉਹ ਜਿੱਥੇ ਗੇਟ ਲੱਗਾ ਫਾਟਕ, ਉੱਥੇ ਸੀ ਪਿੱਪਲ, ਉੱਥੇ ਸੀ ਉਹ ਨਲਕਾ ਜਿਹੜਾ ਤੁਸੀਂ ਕਹਿੰਦੇ ਆ। ਅਤੇ ਇਹਦੇ ਨਾਲ ਦਾ ਪਰਲਾ ਹੈ ਸਭ ਗੁਰਦੁਆਰਾ। ਗੁਰਦੁਆਰੇ ਵਿੱਚ ਵੀ ਬੋਹੜ ਸੀ। ਜਿਹੜੇ ਪਾਸੇ ਬੋਹੜ ਸੀ, ਉਰਲਾ ਪਾਸੇ ਛੱਤਿਆ ਸੀ। ਬੋਹੜ ਵਾਲੀ ਜਗ੍ਹਾ ਜਿਹੜੀ ਉਹ ਖਾਲੀ ਪਈ ਸੀ, ਖਾਲੀ ਸੀ, ਜਿੱਦਾਂ ਕਹਿ ਲਓ ਬਹਿਣ ਲਈ ਖਾਲੀ ਛੱਡੀ ਸੀ। ਇਹ ਗੁਰਦੁਆਰਾ ਜਦੋਂ ਅਸਾਂ ਬੱਚੇ ਸਾਂ, ਉਸ ਵਕਤ ਅਸਾਂ ਦੇਖਦੇ ਸਾਂ, ਬੋਤੇ ਇਹਨਾਂ ਦੇ ਨਾਲ ਦੀਵਾਰਾਂ ਦੇ ਨਾਲ ਲੱਗੇ ਹੁੰਦੇ ਸੀ। ਅਸਾਂ ਬੱਚੇ ਖੇਡਦੇ ਸਾਂ ਅਤੇ ਇਹਨਾਂ ਨੂੰ ਵੱਟੇ ਵੁੱਟੇ ਮਾਰਦੇ ਸਾਂ।
ਤੇ ਆਸਤਾ ਆਸਤਾ ਮਤਲਬ ਕਿ ਆਣ ਕੇ ਆਹ ਬਹਿ ਗਏ ਇੱਥੇ ਉਹ ख़त्म हो गए, मतलब इस तरह के वो बिल्कुल डिस्ट्राय कर देते, हजे ख़त्म कर देते तो हुण उन्हां दी तस्वीरां भी नहीं रहियां। वो गुरुद्वारे भी ढाह गए, मकान बन गए। इत्थे इस पिंड विच 80 फुट का यह बाज़ार सी खुला, तो इस तरह मतलब आले दुआले मतलब ना जी ये एक गुरुद्वारा ये सी, एक नाल उत्थे साइड ते सी, एक होर वो साइड ते सी, छप्पड़ बड़ा वड्डा सी हजे। इस तरह एक बैठक सी इत्थे मतलब कि बहुत वड्डी खुली डुली, अजे भी मतलब उन्होंने अस आखने तकिया तकिए मतलब उत्थे इकट्ठ हुंदा सी, सारी दुनिया उत्थे मतलब हुण भी खेडदी मलदी आ, अजे भी मतलब वो निशानी उस तरह हैगी आ। गो ये मतलब ख़त्म हो गई निशानियां जिहड़ियां पुरानियां सी, लेकिन गुरुद्वारा की उन्होंने आखदे जी तकिया अजे भी मौजूद आ उत्थे। उस तरह मतलब कि साडे मेले हुंदे आ, उत्थे इकट्ठ अह करदे आ, गर्मियां बाल खेडदे आ, वड्डे भी खेडदे आ, उत्थे मतलब इकट्ठ करदे आ। ਬਾਬਾ ਜੀ ਇਹ ਥਾਂ ਦੇ ਪਹਿਲੇ ਕਿਹੜੀ ਸ਼ੈ ਸੀ? ਛੱਪੜ, ਆਹ ਛੱਪੜ ਸੀ, ਇਹਦੇ ਨਾਲ ਇੱਧਰਲੀ ਦੀਵਾਰ ਗੁਰਦੁਆਰੇ ਦੀ ਆ, ਆਹ ਗਲੀ ਆ ਮੇਰੀ ਦੀ। ਉਦੋਂ ਇੱਦਾਂ ਨਹੀਂ ਸੀ, ਇਹ ਛੱਪੜ ਹੀ ਸੀਗਾ, ਉਹਦਾ ਨਾਲ ਨਾਲ ਲੰਘ ਹੋ ਜਾਂਦਾ ਸੀ, ਤੇ ਆਹ ਨਾਲ ਗੁਰਦੁਆਰਾ। ਇੱਥੋਂ ਚੱਲ ਕੇ ਤਾਂ ਜਿੱਥੇ ਚਿੱਟੀ ਮਕਾਨ ਦੀ ਕੰਧ ਆ ਪਰਾਂ, ਉਹ ਗੇਟ ਪਾਲਾ, ਇਹ ਗੁਰਦੁਆਰਾ ਹੀ ਆ। ਇੱਧਰੋਂ ਪਰਾਂ ਜਾ ਲੱਗਦਾ ਬਾਹਰ, ਖਾਲੀ ਜਗ੍ਹਾ ਪਈ ਸੀ, ਇਹਦੇ ਮੋਹਰੇ ਖਾਲੀ ਕੁਛ ਜਗ੍ਹਾ ਸੀ ਗੁਰਦੁਆਰੇ, ਉੱਥੇ ਬੋਹੜ ਦਾ ਬੂਟਾ। ਅੱਛਾ, ਬੋਰਡ ਥੱਲੇ ਕੋਈ ਨਲਕਾ ਵਗੈਰਾ ਹੈ ਸੀ? ਨਹੀਂ ਤੇ ਗੜਵੀ ਲੱਗੀ ਹੋਈ ਸੀ? ਨਹੀਂ, ਗੜਵੀ ਜੇ ਲੱਗੀ ਸੀ ਤਾਂ ਇਸੇ ਨਾਲ ਕਿਤੇ ਸੀ ਜਿਹੜੀ ਚ ਮਾਰ ਤੋੜ ਗਿਆ। ਤੇ ਬਸ ਹੋਰ ਇੱਥੇ ਕੁਛ ਨਹੀਂ ਸੀ, ਇੰਨਾ ਹੀ ਆ। अजे भी बैठका उत्थे बैठी होंगे, बोर्ड लगे आ उत्थे, बड़े दरख्त पुराने दरख्त वा, तुम जाके देख सकते हो। आ पिपल जिहड़ा ये सिखां दे बारे दा ही आ, आ पिपल तुहां जिहड़ा देखदे जे ये भी सिखां दे बारे दा। एक इत्थे बहुत बड़ा पिपल हुंदा सी, वो भी मतलब सुक सक गया, फिर ते ओहदा मतलब बड़ा वड्डा सी, बड़ा चौड़ा जी। ਇੱਥੇ ਸੀ ਛੱਪੜ, ਜਦੋਂ ਸਰਦਾਰ ਰਹਿੰਦੇ ਸੀ। ਜਿਸ ਜਗ੍ਹਾ 'ਤੇ ਆਪਾਂ ਖੜ੍ਹੇ ਆ, ਇਹ ਕੋਸੇ ਸਾਈਡ ਤੋਂ ਛੱਪੜ ਦਾ ਪੂਰਿਆ, ਇੱਥੇ ਢੇਰ ਪਿਆ ਸੀ, ਪੱਧਰਾ ਸੀ। ਇੱਥੇ ਸਾਡੇ ਇੱਕ ਪੀਰ ਆਉਂਦੇ ਦਸੂਹੇ ਦੇ ਸੈਦ, ਉਹ ਮੇਲਾ ਕਰਾਉਣਾ ਤੇ ਮੁਰੱਬੇ ਜਾਣਾ ਪੈਣਾ, ਛਾਂ ਸੀ ਉੱਥੇ, ਜਗ੍ਹਾ ਨਾ ਤਜਵੀਜ਼ ਹੋਵੇ। ਉਹ ਇੱਕ ਦਿਨ ਪੀਰਾਂ ਨੇ ਕਿਹਾ ਵੀ ਆਹ ਜਿਹੜੀ ਜਗ੍ਹਾ ਖਾਲੀ ਪਈ ਕਿਸੇ ਦੀ ਮਾਲ ਦੀ ਕਿਆ ਨਹੀਂ, ਉਹਨਾਂ ਨੇ ਫਰਾਡੇ ਕੀਤੇ, ਉਹਨੂੰ ਬੋਲ ਦਿਆ। ਢੇਰ ਸੀ ਇਹਦੇ ਵਿੱਚ, ਐਡੀ ਉੱਚੇ ਕਿੱਕਰ ਖੜੀ ਸੀ, ਇੰਨੀ ਉੱਚੀ ਤੋਂ ਵੱਡੀ ਸੀ ਸਾਰੀ। ਉਹ ਕਿੱਕਰ ਪੱਟ ਲਈ, ਇਹਨੂੰ ਸਾਫ਼ ਕਰਕੇ ਇਹ 'ਚ ਬਹੁਤ ਮਿੱਟੀ ਪਾਈ ਆ। ਤੇ ਆਹ ਇਹਨਾਂ ਦਾ ਛੱਪੜ ਸੀ, ਇਹਨੂੰ ਪਾਣੀ ਨਹਿਰ ਵਾਲੇ ਛੱਪੜ ਤੋਂ ਅਸੀਂ ਨਾਲ ਨਾਲ ਖਾਲੀ ਕੱਢੀ ਸੀ। नहीं इत्थे दोबारा कोई नहीं अज तक आया साड़ी होश विच। ते असां अज 2-4 दिन होए, एक पार्टी आई जेह्ड़े वेखण, उन्होंने आप बकायदा इस जगह गुरुद्वारे नूं वेखिया, उधर भी गए, उधर भी वेखिया, इधर मतलब बैठकों सारे बाजार में घूमे फिरे ने, ते फिर वो वापस चले गए अपना मान दे नाल। ਮੇਨ ਛੱਪੜ ਇਹ ਹੈ ਜੀ, ਉਹ ਛੋਟੇ ਆ ਦੋਵੇਂ, ਉਹ ਜਿਹੜਾ ਗੁਰਦੁਆਰੇ ਵਾਲਾ ਉਹਨੂੰ ਪਰੇ ਮੋਗਾ ਨਹਿਰ 'ਚ ਆਉਂਦਾ, ਉਹਦਾ ਪਾਣੀ ਆਉਂਦਾ, ਇਹਨੂੰ ਐਸ ਖਾਲੇ ਤੋਂ ਪੈਂਦਾ ਸੀ। ਆਹ ਜਿਹੜਾ ਖਾਲਾ, ਇਹਦੇ ਨਾਲ ਨਾਲ ਖਾਲੀ ਕੱਢੀ ਸੀ, ਇੱਥੇ ਰੁੱਖ ਵੀ ਸੀ ਲੱਗੇ ਹੋਏ, ਉਹ ਛੱਪੜ ਨੂੰ ਪਾਣੀ ਇੱਥੇ ਜਾਂਦਾ ਸੀ। ਜਿੰਨਾ ਟਾਈਮ ਆ ਪੂਰਾ ਕਰਨਾ, ਬੰਨ ਲੈਣਾ, ਉਹ ਵੀ ਭਰ ਜਾਣਾ, ਇਹ ਵੀ ਭਰ ਜਾਣਾ। ਤੁਸੀਂ ਇਸ ਛੱਪੜ ਨੂੰ ਜਿਹੜਾ ਜਦੋਂ ਦੇਖਿਆ ਆਪਣੀ ਹੋਸ਼ ਦੇ ਵਿੱਚ ਦੇਖਿਆ, ਤੇ ਉਦੋਂ ਇਸ ਛੱਪੜ ਦੀ ਕੋਲ ਮਤਲਬ ਕਿੰਨੇ ਘਰ ਵਸਦੇ ਸੀ? ਇਹਦੇ ਕੋਲ ਕੌਣ ਸੀ? ਕੋਈ ਵੀ ਨਹੀਂ ਸੀ। ਉਹ ਜਿਹੜਾ ਬਾਜ਼ਾਰ ਆ ਉਸ ਤੋਂ ਪਿੱਛੇ ਸੀ ਸਾਰੇ, ਕੋਈ ਘਰ ਨਹੀਂ ਸੀ ਇਹਦੇ ਲਾਗੇ, ਇਹ ਕਹਿੰਦਾ ਵੀ ਘਰ ਨਹੀਂ ਸੀ।
ਆ ਸਾਰਾ ਜੰਗਲ ਹੀ ਪਿਆ